ਅੱਜ ਦੀਆਂ ਖਬਰਾਂ ਵੱਲ ਆਈਏ। ਸੈਨ ਫਰਾਂਸਿਸਕੋ USA ਦੇ ਵਿੱਚ ਪਹਿਲਾ ਸ਼ਹਿਰ ਆ, ਵੱਡਾ ਸ਼ਹਿਰ ਆ, ਜਿੱਥੇ ਲੋਕ ਕੰਮ ਤੇ ਵਾਪਸ ਜਾਣਾ ਨਹੀਂ ਚਾਹੁੰਦੇ। ਸੋ ਬਹੁਤ ਵੱਡੀਆਂ ਵੱਡੀਆਂ ਹਾਈ ਰਾਈਜ਼ ਬਿਲਡਿੰਗਸ ਖਾਲੀ ਪਈਆਂ ਹੈਗੀਆਂ, ਜਿਹਦੇ ਕਰਕੇ ਸੈਨ ਫਰਾਂਸਿਸਕੋ ਮਿਲੀਅਨਸ ਆਫ ਡਾਲਰ ਲੂਜ਼ ਕਰ ਰਿਹਾ ਹੈਗਾ। ਨਵੇਂ ਜਿਹੜੇ ਸਰਵੇ ਕੀਤੇ ਗਏ ਆ, ਸਟੈਨਫੋਰਡ ਇਕਨੋਮਿਕਸ ਦੇ ਪ੍ਰੋਫੈਸਰ ਨਿਕੋਲਸ ਬਲੂਮ, ਸਟੈਨਫੋਰਡ ਯੂਨੀਵਰਸਿਟੀ ਦੇ, ਉਹਨਾਂ ਨੇ ਕਿਹਾ ਆ ਵੀ 53% ਵਰਕਰਸ ਉਹ ਕਹਿ ਰਹੇ ਆ ਵੀ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਨਹੀਂ ਵਾਪਸ ਜਾਣਾ ਚਾਹੁੰਦੇ ਕੰਮ ਕਰਨ ਲਈ, ਅਸੀਂ ਘਰਾਂ ਵਿੱਚ ਹੀ ਕੰਮ ਕਰਨਾ ਚਾਹੁੰਦੇ ਹੈਗੇ ਆ। ਇਹ 4 ਪੁਆਇੰਟ ਨਿਊਯਾਰਕ ਨਾਲੋਂ ਜ਼ਿਆਦਾ ਆ ਤੇ 6 ਪੁਆਇੰਟ ਲਾਸ ਐਂਜਲਸ ਨਾਲੋਂ ਜ਼ਿਆਦਾ ਹੈਗਾ। ਤੇ ਸੈਨ ਫਰਾਂਸਿਸਕੋ ਤੀਜੇ ਨੰਬਰ ਤੇ ਆਇਆ ਬਿਹਾਈਂਡ ਨਿਊਯਾਰਕ ਤੇ ਲਾਸ ਐਂਜਲਸ, ਜਿਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ, ਜੇ ਤੁਸੀਂ ਕੰਮ ਤੇ ਜਾਂਦੇ ਆ ਤੇ ਕਿੰਨਾ ਕੁ ਤੁਸੀਂ ਸ਼ਹਿਰ 'ਚ ਘੁੰਮਣਾ ਚਾਹੁੰਦੇ ਹੈਗੇ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਐਵਰੇਜ, ਜਦੋਂ ਕਰੋਨਾ ਵਾਇਰਸ ਨਹੀਂ ਆਇਆ ਸੀ ਉਸ ਤੋਂ ਪਹਿਲਾਂ, ਵਰਕਰ ਸਾਲ ਦਾ $5293 ਖਰਚ ਕਰਦਾ ਸੀ। ਸੋ $5293, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੈਨ ਫਰਾਂਸਿਸਕੋ 'ਚ ਕੰਮ ਕਰਦੇ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਉਹ ਫਿਰ ਜਦੋਂ ਰੋਜ਼ ਜਾਂਦੇ ਆ ਬਾਹਰ ਕੋ ਮੂਵੀ ਦੇਖਣ, ਰੈਸਟੋਰੈਂਟ ਤੇ ਹੋਰ ਕਿੰਨਾ ਕੁਛ ਜਿਹੜੇ ਪੈਸੇ ਖਰਚ ਕਰਦੇ ਸੀ। ਸੋ ਐਵਰੇਜ $5293 ਹਰ ਸਾਲ ਖਰਚਦੇ ਸੀ। ਸੋ ਉਹ ਜੇ ਹੁਣ ਵਰਕਰਸ ਉੱਤੇ ਨਹੀਂ ਜਾਊਗੇ, ਸੋ ਇਹ ਖਰਚਾ ਨਹੀਂ ਹੋਊਗਾ। ਤੇ ਸੈਨ ਫਰਾਂਸਿਸਕੋ ਆਲਰੇਡੀ ਬਹੁਤ ਮੈਸੀ ਜਿਹੜਾ ਸ਼ਹਿਰ ਬਣਿਆ ਹੋਇਆ ਹੈਗਾ ਆ। ਇਹ ਜਿਹੜੀਆਂ ਫਾਈਂਡਿੰਗਸ ਹੈਗੀਆਂ, ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਨਿਊਯਾਰਕ ਦੀ ਫੈਡਰਲ ਰਿਜ਼ਰਵ ਬੈਂਕ ਦੀ ਇੱਕ ਮੀਟਿੰਗ ਹੋਈ ਆ, ਉਹਦੇ ਵਿੱਚ ਪੇਸ਼ ਕੀਤੀਆਂ। ਜੀ, ਸੋ ਇਹ 'ਚ ਇਹ ਕਲੀਅਰ ਕਰਦੇ ਜਾਈਏ, ਇਹ ਨਹੀਂ ਆ ਵੀ ਲੋਕੀ ਕੰਮ ਨਹੀਂ ਕਰਨਾ ਚਾਹੁੰਦੇ, ਲੋਕ ਆਫਿਸ 'ਚ ਜਾ ਕੇ ਨਹੀਂ ਕੰਮ ਕਰਨਾ ਚਾਹੁੰਦੇ। ਹੁਣ ਦੇਖੋ, ਜਿਸ ਬੰਦੇ ਦਾ $52-5300 ਸਾਲ ਦਾ ਬਚਦਾ ਹੋਵੇ, ਉਹ ਕਹਿੰਦਾ ਵੀ ਕਾਹਤੇ ਭਾਈ ਖਰਚਾ ਕਰਨਾ ਆ। ਓਬਵੀਅਸਲੀ ਬਾਕੀ ਜਿਹੜੇ ਬਿਜ਼ਨਸਿਸ ਇਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੁੰਦੇ ਆ, ਪਰ ਲੋਕੀ ਕਹਿੰਦੇ ਵੀ ਜਿੰਨਾ ਸਮਾਂ ਸਾਡਾ ਨਸ਼ਟ ਹੁੰਦਾ ਆ ਆਉਣ ਜਾਣ 'ਚ ਟ੍ਰੈਫਿਕ ਦੇ ਲਈ, ਹੁਣ ਬੰਦਾ ਆਰਾਮ ਦੇ ਨਾਲ ਘਰੋਂ ਜੇ ਕੰਮ ਕਰਦਾ ਹੋਵੇ ਤਾਂ ਉਹਦੇ ਵਿੱਚ ਕਹਿੰਦੇ ਵੀ ਜਦੋਂ ਉੱਠੇ ਸੁੱਤੇ ਉੱਠੇ, ਮੂੰਹ ਧੋਤਾ ਤੇ ਕੰਮ ਤੇ ਜਿਹੜਾ ਉਹ ਬਹਿ ਗਏ, ਤਿਆਰ ਹੋਵੋ, ਸਾਰਾ ਕੁਛ ਕਰੋ, ਟਰਾਂਸਪੋਰਟ ਇਹ ਵੋ ਜਿਹੜਾ ਲੱਗਦਾ ਆ। ਪਰ ਸਿਟੀਜ਼ ਨੂੰ ਮੁਨਾਫਾ ਹੁੰਦਾ ਆ, ਪੈਸੇ ਬਣਦੇ ਆ, ਪ੍ਰੋਪਰਟੀ ਟੈਕਸ ਮਿਲਦਾ ਆ, ਤੇ ਬਾਕੀ ਜਿਹੜੇ ਹੋਰ ਬਿਜ਼ਨਸਿਸ ਆ ਉਹਨਾਂ ਨੂੰ ਇਸ ਦੇ ਨਾਲ ਜਿਹੜੀ ਇਨਕਮ ਹੁੰਦੀ ਆ। ਸੋ COVID-19 ਦੇ ਪੈਂਡੈਮਿਕ ਤੋਂ ਪਹਿਲਾਂ ਸਾਰੇ ਲੋਕ ਆਫਿਸ ਦੇ ਵਿੱਚ ਜਾ ਕੇ ਕੰਮ ਕਰਦੇ ਸੀਗੇ, ਪਰ ਇਹਨਾਂ 2 ਸਾਲਾਂ ਦੇ ਵਿੱਚ ਇਹ ਚੀਜ਼ ਪਤਾ ਲੱਗ ਗਈ ਵੀ ਆਫਿਸ 'ਚ ਜਾ ਕੇ ਕੰਮ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ। ਕੰਮ ਤਾਂ ਵੀ ਜਿਹੜੇ ਆ ਉਹ ਸਰੀ ਜਾਂਦੇ ਨੇ, ਸਗੋਂ ਸਮਾਂ ਘੱਟ ਕਹਿੰਦੇ ਆ ਨਸ਼ਟ ਹੁੰਦਾ ਆ। ਇਨਫੈਕਟ ਕੰਪਨੀਆਂ ਨੇ ਚੰਗਾ ਲਾਹਾ ਖੱਟਿਆ, ਜਿਹੜੇ ਲੋਕ ਘਰੋਂ ਕੰਮ ਕਰ ਰਹੇ ਸੀ ਦੇਰ ਰਾਤ ਤਾਈਂ ਵੀ ਤੇ ਆਊਟ ਆਫ ਵਰਕਿੰਗ ਆਵਰਸ ਦੇ ਵਿੱਚ ਵੀ ਜਿਹੜੇ ਆ ਉਹਨਾਂ ਤੋਂ ਕੰਮ ਲੈਂਦੇ ਰਹੇ ਹੈਗੇ ਆ। ਸੋ ਕਈ ਲੋਕ ਖੁਸ਼ ਨੇ ਘਰੋਂ ਕੰਮ ਕਰਕੇ, ਕਈ ਲੋਕ ਕਹਿੰਦੇ ਵੀ ਨਹੀਂ, ਆਫਿਸ ਵਰਗਾ ਮਾਹੌਲ ਜਿਹੜਾ ਉਹ ਨਹੀਂ ਬਣਦਾ। ਸੋਸ਼ਲ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ, ਉਹ ਤੂੰ ਵੀਕਐਂਡ ਤੇ ਕੀ ਕੀਤਾ, ਤੂੰ ਏਦਾਂ ਆ, ਕੱਲ ਆਹ ਗੇਮ ਦੇਖੀ, ਆਹ ਦੇਖਿਆ, ਉਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਕਹਿੰਦੇ ਆ ਵੀ ਮਿਸ ਹੈਗੀਆਂ ਨੇ। ਸੋ ਇੰਪਲੋਈ ਜਿਹੜੇ ਆ ਉਹ ਘਰੋਂ ਕੰਮ ਕਰਕੇ ਇਸ ਟਾਈਮ ਜ਼ਿਆਦਾ ਖੁਸ਼ ਆ। ਇੰਪਲੋਇਰ ਜਿਹੜਾ ਆ ਉਹ ਚਾਹੁੰਦਾ ਹੈ ਵੀ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਵੇ। ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਕਿਹਾ ਵੀ ਆਓ ਆਪਾਂ ਆਪਣੇ ਜਿਹੜੇ ਡਾਊਨਟਾਊਨ ਆ ਉਹਨਾਂ ਦੇ ਵਿੱਚ ਮੁੜ ਕੇ ਚਹਿਲ ਪਹਿਲ ਲੈ ਕੇ ਆਈਏ, ਡਾਊਨਟਾਊਨ ਆਪਣੇ ਜਿਹੜੇ ਭਰੀਏ, ਜਿਹੜੇ ਇੰਨਾ ਸੋਹਣੇ ਸੋਹਣੇ ਜਿਹੜੇ ਉਹ ਬਣਾ ਕੇ ਰੱਖੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਸੋ ਉਹਨਾਂ ਨੇ ਵੀ ਇੰਪਲੋਇਰ ਦੀ ਪੱਖ ਜਿਹੜੇ ਪੂਰਦੇ ਹੋਏ ਇੰਪਲੋਈਜ਼ ਨੂੰ ਘਰੋਂ ਨਿਕਲ ਕੇ ਤੇ ਆਫਿਸ ਦੇ ਵਿੱਚ ਆਉਣ ਦੇ ਲਈ ਆਖਿਆ। ਸੋ ਗੋਲਡਮੈਨ ਸੈਕਸ ਦੇ ਜਿਹੜੇ ਬੈਂਕਰਸ ਆ ਉਹਨਾਂ ਨੇ ਇਹ ਧਮਕੀ ਦਿੱਤੀ ਆਪਣੇ ਇੰਪਲੋਇਰ ਨੂੰ ਵੀ ਅਸੀਂ ਕੁਇਟ ਕਰ ਦੇਵਾਂਗੇ ਜੇ ਤੁਸੀਂ 5 days a week ਆਫਿਸ ਮੈਂਡੇਟ ਲੈ ਕੇ ਆਏ ਹੈਗੇ ਆ। ਸੋ ਇਹ ਹੁਣ ਦੇਖਿਆ ਗਿਆ। ਸੋ ਬਲੂਮ ਤੇ ਇਹਦੇ ਕੋਲੈਬੋਰੇਟਰਸ ਆ, ਉਹਨਾਂ ਨੇ 7787 ਲੋਕਾਂ ਦਾ ਸਰਵੇ ਕੀਤਾ ਸੀ ਜਨਵਰੀ ਤੋਂ ਮਾਰਚ ਦੇ ਵਿੱਚ, ਵੀ ਲੋਕਾਂ ਦੀ ਆਮ ਰਾਏ ਜਿਹੜੀ ਆ ਉਹ ਕੀ ਬਣੀ ਆ ਇਸ ਮਾਮਲੇ 'ਚ ਆਫਿਸ 'ਚ ਜਾ ਕੇ ਕੰਮ ਕਰਨ ਦੇ ਲਈ। ਉਸ ਮਾਮਲੇ 'ਚ ਆਪਾਂ ਕਹਿ ਸਕਦੇ ਹਾਂ ਵੀ 53% ਜਿਹੜੇ ਲੋਕ ਆ ਉਹ ਨਹੀਂ ਚਾਹੁੰਦੇ ਵੀ ਮੁੜ ਆਫਿਸ 'ਚ ਜਾ ਕੇ ਕੰਮ ਕੀਤਾ ਜਿਹੜਾ ਉਹ ਜਾਵੇ। ਸੋ ਵੱਡੇ ਵੱਡੇ ਸ਼ਹਿਰਾਂ 'ਚ
ਲੋਕ ਟ੍ਰੈਫਿਕ ਦੇ ਝੰਜਟ ਤੋਂ ਬਚਣ ਦੇ ਲਈ, ਵਾਧੂ ਖਰਚੇ ਤੋਂ ਬਚਣ ਦੇ ਲਈ ਘਰੋਂ ਕੰਮ ਕਰਨਾ ਜਿਹੜਾ ਆ ਉਹ ਹੁਣ ਪਸੰਦ ਕਰ ਰਹੇ ਨੇ। ਜੀ, ਸੋ ਬਿਲਕੁਲ ਹੁਣ ਇਸ ਟਾਈਮ ਘਰੋਂ ਕੰਮ ਕਰਨ ਦਾ ਕਾਰਨ ਕਰੋਨਾ ਨਹੀਂ ਹੈਗਾ। ਹੁਣ ਲੋਕ ਜਿਹੜੇ ਆ ਯੂਜ਼ ਟੂ ਹੋ ਗਏ ਆ, ਕਿ ਕਰੋਨਾ ਤਾਂ ਬਹੁਤ ਜ਼ਿਆਦਾ ਘਟ ਗਿਆ ਹੈਗਾ। ਨਵੇਂ ਡਾਟਾ ਜਿਹੜੇ ਆ ਰਹੇ ਕਹਿੰਦੇ 25 ਤੋਂ 35% ਵਰਕਰਸ ਆ ਉਹ ਘਰ ਤੋਂ ਕੰਮ ਕਰਦੇ ਆ। ਨਿਕ ਬਲੂਮ ਸਟੈਨਫੋਰਡ ਦੇ ਇਕਨੋਮਿਕ ਪ੍ਰੋਫੈਸਰ ਆ, ਉਹਨਾਂ ਨੇ ਦੱਸਿਆ ਇੱਕ ਵਰਕਿੰਗ ਫਰੋਮ ਹੋਮ ਰਿਸਰਚ ਪ੍ਰੋਜੈਕਟ ਆ ਉਹਦੇ ਮੁਤਾਬਕ। ਤੇ 38% ਜਿਹੜੇ ਜਿਨ੍ਹਾਂ ਦੀ ਏਜ 20 ਸਾਲ ਤੋਂ ਲੈ ਕੇ 64 ਸਾਲਾਂ ਤੱਕ ਆ ਉਹ ਇਸ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਆ।